अस्सलाम वालेकुम, सत श्री अकाल, प्रणाम दोस्तों। मैं नासर कसाना और तुसी देख रहे हो पंजाबी चैनल एक पिंड पंजाब दा। ਅਸੀਂ ਅੱਜ ਪਹੁੰਚੇ ਜੀ ਵਾਘਾ ਬਾਰਡਰ ਤੇ, ਜਿੱਥੇ ਸਾਡੇ ਚੜ੍ਹਦੇ ਪੰਜਾਬ ਤੋਂ ਪ੍ਰਾਹੁਣੇ ਆਏ ਜੀ ਸਰਦਾਰ ਪ੍ਰਗਟ ਸਿੰਘ ਅਠਵਾਲ ਹੁਣੀ। ਇਹਨਾਂ ਦਾ ਪਿਛੋਕੜ ਸੀ ਚੱਕ ਨੰਬਰ 258 ਰੇਵੇ ਫਰਾਲਾ। 1947 ਦੀ ਵੰਡ ਤੋਂ ਬਾਅਦ ਇਹਨਾਂ ਦੇ ਭਟਕੇ ਇਸ ਪਿੰਡ 'ਚ ਉੱਠ ਕੇ ਗਏ ਸੀ ਤੇ ਇਹ ਹੁਣ ਅਸੀਂ ਕਰਤਾਰਪੁਰ ਜਾ ਰਹੇ ਹਾਂ, ਜਿੱਥੇ ਰਾਸਤੇ ਦੇ ਵਿੱਚ ਮੁੰਡੇ ਇਹਨਾਂ ਨਾਲ ਸੈਲਫੀਆਂ ਲੈ ਰਹੇ ਆ। ਕਰਤਾਰਪੁਰ ਦਾ ਸਫ਼ਰ ਵੀ ਅਸੀਂ ਤੁਹਾਡੇ ਰੂਬਰੂ ਕਰਾਂਗੇ। ਉੱਥੇ ਇੱਕ ਖਾਸ ਗੱਲ ਹੋਈ ਸੀ ਕਿ ਅਚਾਨਕ ਸਾਨੂੰ ਇੱਕ ਜੋੜਾ ਮਿਲਿਆ ਜਿਹੜਾ ਚਾਚੇ ਭਤੀਜੇ ਲੱਗਦੇ ਸੀ, ਔਰ ਉਹ 1947 ਦੀ ਵੰਡ ਤੋਂ ਬਾਅਦ ਪਹਿਲੀ ਦਫਾ ਆਪਸ ਵਿੱਚ ਮਿਲੇ ਸੀ। ਉਹਨਾਂ ਦਾ ਖੂਨੀ ਰਿਸ਼ਤਾ ਸੀ, ਵਿਰਕ ਫੈਮਿਲੀ ਨਾਲ ਉਹਨਾਂ ਦਾ ਤਾਲੁਕ ਸੀ। ਉਹਨਾਂ ਦੀ ਮੁਲਾਕਾਤ ਵੀ ਅਸੀਂ ਤੁਹਾਡੇ ਰੂਬਰੂ ਕਰਾਂਗੇ। ਕਰਤਾਰਪੁਰ ਸਾਹਿਬ ਕੋਰੀਡੋਰ ਪਹੁੰਚ ਚੁੱਕੇ ਹਾਂ ਜੀ। ਦਰਸ਼ਨ ਡਿਓਰੀ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ। ਤੇ ਇਹ ਪਾਕਿਸਤਾਨ ਸਾਈਡ ਤੋਂ ਦਾਖਲ ਹੋਏ ਆ ਸਰਦਾਰ ਚੜ੍ਹਦੇ ਪੰਜਾਬ ਤੋਂ ਜਿਹੜੇ ਆਏ ਆ। ਬੇਸਿਕਲੀ ਕੈਨੇਡਾ ਦੇ ਰਹਿਣ ਵਾਲੇ ਆ ਜੀ ਇਹ, ਤੇ ਪਾਕਿਸਤਾਨ ਦੇ ਵਿੱਚ ਆਏ ਆ ਜੀ ਇਹ। ਅਸਲਾਮ ਵਾਲੇਕੁਮ ਜੀ। ਇਹ ਸਾਡੇ ਕੋਲ ਜੀ ਮਹਿਮਾਨ ਬੈਠੇ ਚੜ੍ਹਦੇ ਸਾਈਡ ਤੋਂ ਆਏ ਹੋਏ ਤੇ ਨਾਲ ਇੱਥੋਂ ਲਹਿੰਦੀ ਸਾਈਡ ਤੋਂ ਵੀ ਆ। ਇਹ ਆਪਸ ਵਿੱਚ ਰਿਸ਼ਤੇਦਾਰ ਆ। ਇਹਨਾਂ ਦੀ ਰਿਸ਼ਤੇਦਾਰੀ ਕੀ ਆ ਤੇ ਇਹ ਵਿਛੜੇ ਕਿਸ ਤਰ੍ਹਾਂ, ਇਹਨਾਂ ਕੋਲ ਪੁੱਛਦੇ ਜੀ। ਬਾਬਾ ਜੀ ਤੁਸੀਂ ਪਟਿਆਲੇ ਤੋਂ ਆਏ ਹੋ ਨਾ? ਹਾਂਜੀ। ਤੇ ਇਹਨਾਂ ਨਾਲ ਕੀ ਰਿਸ਼ਤੇਦਾਰੀ ਹੈ ਬਾਈ ਉਹਨਾਂ ਨਾਲ? ਭਰਾ ਨੇ ਸਾਡੇ। ਅੱਛਾ, ਕਿਸ ਨਿਸਬਤ ਨਾਲ? ਮਤਲਬ ਚਾਚੇ ਦੇ ਮੁੰਡੇ, ਮਾਮੇ ਦੇ ਮੁੰਡੇ ਜਾਂ ਕਿਦਾਂ? ਚਾਚੇ ਦੇ ਮੁੰਡੇ। ਸਕੇ ਚਾਚੇ ਦੇ? ਹਾਂਜੀ। ਅੱਛਾ, ਵਾਹ ਜੀ ਵਾਹ। ਤੇ ਇਹ ਸ਼ੁਰੂ ਤੋਂ ਮਿਲਦੇ ਜਾਂ ਹੁਣ ਮਿਲੇ ਆ? ਸ਼ੁਰੂ ਤੋਂ ਸਾਡੇ ਦਾਦੇ ਪੜਦਾਦੇ ਮਿਲਦੇ ਆਏ ਨੇ। ਅੱਛਾ, ਤੇ ਮੁਲਾਕਾਤਾਂ ਹੁਣ ਤੁਹਾਡੀਆਂ ਕਰਤਾਰਪੁਰ ਹੋਈਆਂ? ਹਾਂਜੀ। ਪਹਿਲੀ ਵਾਰੀ? ਅੱਜ ਪਹਿਲੀ ਵਾਰ ਮੁਲਾਕਾਤ ਹੋਈ ਹੈ ਮੇਰੇ ਪੁੱਤਰ ਨਾਲ। ਹਾਏ ਹਾਏ। ਅੱਛਾ, ਦੇਖ ਲਓ ਫਿਰ ਕੈਸਾ ਲਾਂਘਾ ਬਣ ਗਿਆ, ਟੁੱਟੀਆਂ ਤੰਨਾਂ ਜੋੜ ਦਿੱਤੀਆਂ। ਹਾਂ ਬਿਲਕੁਲ। ਤੇ ਤੁਹਾਨੂੰ ਉਹਦਾ ਟੈਲੀਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਹੁੰਦੀ ਸੀ ਆਪਣੀ? ਹਾਂਜੀ ਹਾਂਜੀ, 2-2 ਘੰਟੇ ਅਸੀਂ ਗੱਲ ਕਰਦੇ ਰਹੇ। ਕਿੰਨੇ ਸਾਲਾਂ ਤੋਂ? ਕਈ ਸਾਲਾਂ ਤੋਂ ਲੱਗੇ। ਅੱਛਾ। ਪਹਿਲਾਂ ਸਾਨੂੰ ਨੰਬਰ ਨਹੀਂ ਸੀ ਮਿਲਦਾ। ਅੱਛਾ। ਜਿਉਂ ਨੰਬਰ ਮਿਲਿਆ ਤੇ ਹੁਣ ਗੱਲਾਂ ਬਾਤਾਂ ਕਰਨ ਲੱਗ ਪਏ। ਉਹ ਤੇ 2-2 ਘੰਟੇ ਅਸੀਂ ਗੱਲਾਂ ਕਰੀ ਜਾਂਦੇ। ਇਹ ਤੁਹਾਡਾ ਕੀ ਲੱਗਦਾ? ਭਤੀਜਾ? ਹਾਂਜੀ, ਭਤੀਜਾ ਲੱਗਦਾ। ਭਾਈ ਜੀ ਆਪਣਾ ਕੀ ਨਾਮ ਹੈ? ਮੁਹੰਮਦ ਖਾਨ ਜੀ। ਇਹ ਇੱਥੋਂ ਕਿਹੜੀ ਜਗ੍ਹਾ ਤੋਂ? ਸ਼ੇਖਪੁਰੇ ਤੋਂ ਜੀ। 100 ਕੀ ਮਲੀਆਂ। ਸਾਊ ਕੀ ਮਲੀਆਂ? ਹਾਂਜੀ। ਅੱਛਾ ਅੱਛਾ ਅੱਛਾ। ਇਹਨਾਂ ਚਾਚੇ ਨਾਲ ਵੀ ਪਿੰਡ ਜਿਹੜੇ ਇਹਨਾਂ ਦੇ ਬਜ਼ੁਰਗ ਸਨ, ਉਹਨਾਂ ਦਾ ਪਿੰਡ ਵੀ 100 ਕੀ ਮਲੀਆਂ ਸੀ। ਤੇ ਇਹ ਸਾਡੇ ਚਾਚੇ ਨੇ। ਇਹ ਜਿਹੜੇ ਵਾਹ, ਸਾਡੇ ਜਿਹੜੇ ਬਾਬੇ ਸਨ ਉਹ ਉੱਤੋਂ ਭਰਾ ਨੇ ਇਕੱਠੇ ਹੀ। ਉਹ ਫਿਰ ਉਹਨਾਂ ਕਲਮਾ ਪੜ੍ਹ ਲਿਆ, ਉਹ ਇੱਥੇ ਹੀ ਰਹਿ ਗਏ। ਇਹ ਫਿਰ ਉਧਰ ਚਲੇ ਗਏ। ਫਿਰ ਜਿੰਨਾ ਚਿਰ ਇਹਨਾਂ ਦੇ ਵਾਲਦ ਸਨ ਉਹ ਮਿਲਣ ਆਉਂਦੇ ਹੁੰਦੇ ਸਨ। ਉਦੋਂ ਪਹਿਲੇ? ਹਾਂ ਜੀ, ਉਦੋਂ ਪਹਿਲੇ ਮਿਲਦੇ ਹੁੰਦੇ ਸਨ, ਆਉਂਦੇ ਸਨ। ਠੀਕ ਠੀਕ। ਤੇ ਫਿਰ ਵਿੱਚ ਗੈਪ ਪੈ ਗਿਆ? ਉਹ ਫਿਰ ਜੀ ਵਿੱਚ ਮਤਲਬ ਉਹ ਬਜ਼ੁਰਗ ਫੌਤ ਹੋ ਗਏ, ਇਹਨਾਂ ਦੇ ਪੂਰੇ ਹੋ ਗਏ, ਕੋ ਸਾਡੇ ਵੀ ਹੋ ਗਏ। ਤੁਸੀਂ ਜੱਟ ਆ ਜੀ? ਹਾਂਜੀ, ਵਿਰਕ ਜੀ। ਇਹ ਵੀ ਵਿਰਕ ਨੇ। ਤੁਸੀਂ ਵੀ ਵਿਰਕ ਆ? ਵਿਰਕਾਂ ਜੀ। ਆਹੋ। ਆਪਣਾ ਨਾਮ ਕੀ ਆ? ਕਰਤਾਰ ਸਿੰਘ। ਕਰਤਾਰ ਸਿੰਘ। ਹਾਂਜੀ। ਠੀਕ। ਆਪਣਾ ਕੀ ਨਾਮ ਬਜ਼ੁਰਗੋ? ਲਖਵੰਤ ਸਿੰਘ ਜੀ। ਲਖਵੰਤ ਸਿੰਘ। ਲਖਵੰਤ ਸਿੰਘ। ਤੁਸੀਂ ਵੀ ਨਾਲ ਹੀ ਆਏ ਆ? ਹਾਂਜੀ। ਅੱਛਾ, ਇਹਨਾਂ ਨਾਲ ਆਏ ਆ। ਅੱਜ ਕਿੱਦਾਂ ਲੱਗਾ ਫਿਰ ਇੰਨੀਆਂ ਸਦੀਆਂ ਬਾਅਦ ਮਿਲ ਪਏ ਕਿਸੇ ਨੂੰ? ਨਾ ਜੀ, ਬਹੁਤ ਬਹੁਤ ਖੁਸ਼ੀਆਂ ਸਾਂਭੀਆਂ ਨਹੀਂ ਜਾਂਦੀਆਂ ਪਈਆਂ। ਹਾਂ, ਤੁਹਾਡੀਆਂ ਤਾਂ ਅੱਖਾਂ ਵੀ ਭਰ ਆ ਰਹੀਆਂ। ਚਲੋ, ਜਜ਼ਬਾਤ ਤੇ ਕਾਬੂ ਰੱਖਣਾ ਬਹੁਤ ਔਖਾ ਹੋ ਜਾਂਦਾ ਜੀ। ਕਿੱਦਾਂ ਲੱਗਾ ਅੱਜ ਜਦੋਂ ਆਪਣੀ ਔਲਾਦ ਨੂੰ ਮਿਲੇ, ਭਤੀਜਿਆਂ ਨੂੰ? ਬੜਾ ਸੋਹਣਾ ਲੱਗਾ ਜੀ, ਬਹੁਤ ਸੋਹਣਾ। ਹਾਂ। ਕਰਤਾਰਪੁਰ ਦੇਖ ਲਓ, ਇੱਕ ਐਸਾ ਲਾਂਘਾ ਬਣ ਗਿਆ। ਹਾਂਜੀ, ਇਹਨੇ ਕਰਤਾਰਪੁਰ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਇਕੱਠਿਆਂ ਕਰ ਦਿੱਤਾ, ਇਕੱਠਿਆਂ ਕਰ ਦਿੱਤਾ। ਮਿਲਾਤਾ। ਆਪਾਂ ਇੱਥੋਂ ਉੱਠ ਕੇ ਗਏ ਸੀਗੇ? ਹਾਂਜੀ ਹਾਂਜੀ। ਮੜੀਆਂ 100 ਕੀ ਮਲੀਆਂ ਚੋਂ ਤੁਸੀਂ 1947 ਵੇਲੇ ਉੱਠ ਕੇ ਗਏ ਸੀ। ਫਿਰ ਪਟਿਆਲੇ ਜਾ ਕੇ ਬੈਠੇ? ਪਟਿਆਲੇ ਬਹਿ ਗਏ। ਪਾਤਣਾ ਤਹਿਸੀਲ ਚ। ਇਹ ਰਹਿ ਗਏ ਸੀ ਇੱਥੇ? ਇੱਥੇ ਹੀ ਰਹਿ ਗਏ। ਇਹ ਧੱਕੇ ਨਾਲ ਰੱਖ ਲਏ ਸੀ ਜਾਂ ਉੱਦਾਂ ਹੀ ਰਹਿ ਗਏ ਸੀਗੇ? ਨਾ, ਉਸ ਨਹੀਂ ਰਹਿ ਗਿਆ। ਅੱਛਾ ਅੱਛਾ। ਫਿਰ ਕਲਮਾ ਬਾਅਦ ਚ ਪੜਿਆ? ਹਾਂਜੀ, ਪਹਿਲੋਂ ਹੀ ਕਲਮਾ ਪੜ੍ਹਿਆ। ਪਹਿਲੇ ਪੜ ਲਿਆ ਸੀਗਾ? ਅੱਛਾ ਅੱਛਾ, ਵੱਡੇ ਆ। ਠੀਕ। ਲੇਕਿਨ ਖੂਨ ਤਾਂ ਇੱਕੋ ਹੀ ਆ। ਹਾਂਜੀ, ਬਿਲਕੁਲ। ਜੇ ਉਹਨੂੰ ਲੱਗਦੇ ਸਾਰਿਆਂ ਨੂੰ ਪਤਾ, ਤੇ ਹੁਣ ਫਿਰ ਘਰ ਸਾਡੀ ਹੁਣ ਵੀ ਦੂਜੇ ਚੁੱਕਦੇ ਦਿਨ ਹੁੰਦੀ ਨਹੀਂ। ਹਾਂ, ਸਾਰਿਆਂ ਨੂੰ ਲੱਗਦਿਆਂ ਨਾਲ ਹੁੰਦੀ। ਉਹ ਤੇ ਹੋਰ ਘਰ ਵੀ ਨੇ। ਅਸੀਂ ਇੱਕ ਹੋਰ ਇੱਥੇ ਵਿਰਕਾਂ ਦੀ ਫੈਮਿਲੀ ਮਿਲਾਈ ਸੀਗੀ। ਅੱਛਾ ਜੀ। ਉਹ ਵੀ ਇੱਥੋਂ ਦੇ ਸੀਗੇ ਤੇ ਉਦੋਂ ਲੜਕੀ ਇੱਕ ਇੱਥੇ ਰਹਿ ਗਈ ਸੀਗੀ। ਉਹ ਫਿਰ ਘੁਮਿਆਰਾਂ ਨੇ ਪਾਲੀ ਸੀਗੀ, ਹੈਗੀ ਵਿਰਕਾਂ ਦੀ ਸੀਗੀ। ਫਿਰ ਸ਼ਾਦੀ ਦੁਬਾਰਾ ਫਿਰ ਉਹਦੀ ਵਿਰਕਾਂ 'ਚ ਹੀ ਕੀਤੀ ਸੀ ਉਹਨਾਂ ਨੇ, ਜੱਟਾਂ 'ਚ ਹੀ। ਉਹ ਫਿਰ ਉਹਦੇ ਪਿੱਛੇ ਮਿਲ ਕੇ ਗਏ ਸੀ ਇੱਥੇ ਕਰਤਾਰਪੁਰ ਸਾਹਿਬ ਹੀ। ਹਾਂਜੀ। ਬੜੇ ਉਸ ਵਕਤ ਦੇ ਲੋਕ ਇਦਾਂ ਹੀ ਇੱਕ ਦੂਜੇ ਨਾਲ ਵਿਛੜ ਗਏ ਸੀਗੇ। ਹਾਂਜੀ। ਤੇ ਫਿਰ ਇਹ ਆ ਕਿ ਹੌਲੀ ਹੌਲੀ ਹੁਣ ਇਦਾਂ ਮਿਲ ਮੁੜ ਲੈਂਦੇ ਆ। ਆ ਇੱਕ ਟਿਕਾਣਾ ਬਣ ਗਿਆ ਜਿੱਥੇ ਤੁਸੀਂ ਇਕੱਠੇ ਹੋ ਕੇ। ਇਹ ਟਿਕਾਣਾ ਬੜਾ ਸੋਹਣਾ ਬਣ ਗਿਆ ਜੀ। ਇੱਥੇ ਆ ਕੇ ਨਾਲੇ ਤੁਸੀਂ ਤੇ ਦਰਸ਼ਨ ਮਹਾਰਾਜ ਦੀ ਹੋ ਜਾਂਦੇ ਨੇ ਹਾਂ। ਤੇ ਨਾਲੇ ਇੱਥੇ ਮਿਲ ਲਈਦੇ। ਹਾਂਜੀ। ਬਾਬਾ ਜੀ ਤੁਸੀਂ ਕੀ ਚਾਹੁੰਦੇ ਹੁਣ? ਕਿਸ ਤਰ੍ਹਾਂ ਆਪਣਾ ਜਿਹੜਾ ਲਹਿੰਦੀ ਚੜ੍ਹਦੇ ਦਾ ਤਾਲੁਕਾਤ ਕਿੱਦਾਂ ਦੇ ਹੋਣੇ ਚਾਹੀਦੇ ਆ? ਮੈਂ ਤੇ ਇਹ ਚਾਹੁੰਦਾ ਜੀ ਹਾਂ ਵੀ ਇਹ ਜਿਹੜਾ ਹੱਥ ਦੇ ਨਾਲ ਲਕੀਰ ਪੈ ਗਈ ਹੈ, ਹਾਂ
ਤੇ ਇਹ ਮਿਟਣੀ ਚਾਹੀਦੀ ਮਿਟਣੀ ਚਾਹੀਦੀ ਆ। ਤੇ ਖੁੱਲਾ ਲਾਂਘਾ ਹੋਣਾ ਚਾਹੀਦਾ, ਇੱਕ ਦੂਜੇ ਨੂੰ ਮਿਲੇ ਕਰੇ, ਜੋ ਮਰਜ਼ੀ ਜਦੋਂ ਮਰਜ਼ੀ ਜਾਣ, ਜਦੋਂ ਮਰਜ਼ੀ ਆਓ। ਸਹੀ। ਬਿਲਕੁਲ ਵੀ ਚਲੋ ਆਸਾਨੀਆਂ, ਹੱਦਬੰਦੀ ਤਾਂ ਜਿਹੜੀ ਬਣ ਗਈ ਮੁਲਕਾਂ ਦੇ ਵਿੱਚ ਉਹ ਤਾਂ ਨਹੀਂ ਮੁੱਕਦੀ ਹੁੰਦੀ, ਲੇਕਿਨ ਨਰਮੀਆਂ ਹੋ ਜਾਣ, ਹਾਂਜੀ। ਨਰਮਾਈ ਹੋ ਹਾਂਜੀ, ਜਾਵੇ, ਹਾਂਜੀ। ਆ ਸਖਤੀਆਂ ਨਾ ਇੰਨੀਆਂ ਰਹਿਣ ਵੀ ਵੀਜ਼ੇ ਆਸਾਨੀ ਨਾਲ ਮਿਲਣ। ਆ ਵੀ ਜਿਹੜਾ ਕੰਮ ਕੀਤਾ ਸਿੱਧੂ ਦੀ ਮਿਹਰਬਾਨੀ, ਹਾਂ ਨਵਜੋਤ ਸਿੰਘ ਸਿੱਧੂ ਦੀ ਮਿਹਰਬਾਨੀ ਹੈ ਤੇ ਜਿਹੜੀ ਆਵਾਜਾਈ ਉਹਨੇ ਚਾਲੂ ਕਰ। ਠੀਕ ਬਾਬਾ ਜੀ, ਬਹੁਤ ਸ਼ੁਕਰੀਆ। ਤੁਸੀਂ ਇੱਥੇ ਕਰਤਾਰਪੁਰ ਸਾਹਿਬ ਆਏ ਆ ਤੇ ਆਪਣੇ ਰਿਸ਼ਤੇਦਾਰਾਂ ਨੂੰ ਮਿਲੇ ਆ। ਅੱਲਾ ਕਰੇ ਇਦਾਂ ਹੀ ਟੁੱਟੀਆਂ ਤੰਦਾਂ ਜੁੜਦੀਆਂ ਰਹਿਣ ਜੀ। ਜੀ ਸਰਦਾਰ ਜੀ, ਫਿਰ ਕਿੱਦਾਂ ਲੱਗਾ ਇੱਥੇ ਆ ਕੇ? ਬੜਾ ਆਨੰਦ ਆਇਆ ਜੀ, ਬਹੁਤ ਵਧੀਆ। ਕਿਹੜੀ ਉੱਚੀ ਬੋਲੋ ਥੋੜਾ ਜਿਹਾ। ਬਹੁਤ ਵਧੀਆ ਲੱਗਾ ਜੀ, ਬੜੀ ਚੜ੍ਹਦੀ ਕਲਾਈ, ਬੜਾ ਆਨੰਦ ਆਇਆ। ਸੁਣਿਆ ਕਿੱਦਾਂ ਸੀ, ਦੇਖਿਆ ਕਿੱਦਾਂ? ਜਿੱਦਾਂ ਸੁਣਿਆ ਉਦਾਂ ਹੀ ਵੇਖਿਆ ਜੀ। ਹਾਂ, ਬੜਾ ਸੋਹਣਾ ਕੰਮ ਕੀਤਾ। ਸੋਹਣਾ ਨਹੀਂ ਲੱਗਾ? ਹਾਂਜੀ ਹਾਂਜੀ। ਤੁਸੀਂ ਕਿੱਥੋਂ ਆਏ ਬਾਈ ਜੀ? ਚੰਡੀਗੜ੍ਹ ਤੋਂ ਜੀ। ਚੰਡੀਗੜ੍ਹੋਂ ਆ? ਗਾਣੇ ਬੜੇ ਬਣਦੇ ਚੰਡੀਗੜ੍ਹ ਦੇ। ਹਾਂਜੀ, ਗਾਣੇ ਗਾਉਂਦੇ ਅਸੀਂ ਨਹੀਂ ਗਾਉਂਦੇ, ਅਸੀਂ ਤੁਸੀਂ ਵੀ ਗਾ ਲਿਆ ਕਰੋ, ਕੋਈ ਵੀ ਘੱਟ ਹੀ ਆ ਅਸੀਂ। ਅੱਛਾ, ਠੀਕ ਹੋ ਗਿਆ। ਅੱਛਾ, ਇਹ ਬਹੁਤ ਖੁੱਲਾ ਏਰੀਆ, ਬੜਾ ਮਹਦੂਦ ਮੁੱਦਤ ਵਿੱਚ ਤਕਰੀਬਨ 11 ਮਹੀਨੇ ਦੇ ਵਿੱਚ ਬਣਿਆ, ਤੇ ਯਕੀਨ ਜਿਹਾ ਆਉਂਦਾ ਵੀ ਇੰਨੀ ਛੇਤੀ ਬਣ ਗਿਆ ਹੋਊਗਾ। ਮਾਲ ਕਰਤੀ ਹੈ ਜੀ। ਹੈਂ? ਤੇ ਬਾਕੀ ਇਹ ਕਹਿੰਦੇ ਨਾ, ਜੇ ਚੰਗੀ ਨੀਤ ਨਾਲ ਬੰਦਾ ਸ਼ੁਰੂ ਕਰੇ ਤੇ ਮਾਲਕ ਵੀ ਕਹਿੰਦਾ ਖੈਰ ਪਾਉਂਦਾ। ਹਾਂ। ਇਹ ਆ ਜੇ ਇਮਰਾਨ ਖਾਨ ਸਾਹਿਬ ਨੇ ਆਪਣੀ ਪੂਰੀ ਜਿਹੜੀ ਸੀਗੀ ਮਿਹਨਤ ਮਸ਼ੱਕਤ ਦੇ ਨਾਲ, ਸਾਫ਼ ਨੀਤ ਦੇ ਨਾਲ ਸ਼ੁਰੂ ਕੀਤਾ ਤੇ ਮਾਲਕ ਨੇ ਟਾਈਮ ਦੇ ਨਾਲ, ਸਮੇਂ ਦੇ ਨਾਲ ਉਹਨੂੰ ਨਿਪਰੇ ਚਾੜਿਆ। ਬਰਕਤ ਪੈ ਗਈ। ਆਪਾਂ ਤਾਂ ਕਹਿੰਦੇ ਜੀ ਮਾਲਕ ਨੂੰ ਬੜੀ ਲੰਮੀ ਉਮਰ ਬਖਸ਼ੇ, ਚੜ੍ਹਦੀ ਕਲਾ, ਤੰਦਰੁਸਤੀ ਬਖਸ਼ੇ। ਇਦਾਂ ਹੀ ਇਦਾਂ ਦੇ ਜਿਹੜੇ ਲੀਡਰ ਹੋਣੇ ਚਾਹੀਦੇ ਆਵਾਮ ਕੋ। ਹਾਂਜੀ, ਆਵਾਮ ਖਿਦਮਤ ਕਰਨ ਲਈ, ਆਵਾਮ ਦੀ ਖਿਦਮਤ ਕਰਨ ਖਿਦਮਤ ਵਾਸਤੇ ਤੇ ਕਰਨ ਲਈ। ਆਵਾਮ ਨੂੰ ਵੀ ਉਹਦਾ ਸਾਥ ਦੇਣਾ ਚਾਹੀਦਾ। ਸਹੀ ਬਾਤ ਹਾਂ, ਹੈ। ਇਹ ਚੀਜ਼ ਆ ਸਭ ਵੀ ਤੋਂ ਜਿਹੜਾ ਵਧੀਆ ਕਿਹੜੀ ਸ਼ੈ ਚੰਗੀ ਲੱਗੀ ਤੁਹਾਨੂੰ ਇੱਥੇ? ਇੱਥੇ ਇੱਕ ਵਧੀਆ ਤੇ ਜੀ। ਭਾਈਚਾਰਕ ਸਾਂਝ, ਆਓ ਜਿੱਦਾਂ ਹਰ ਕੋਈ ਪਿਆਰ ਦੇ ਨਾਲ ਮਿਲਦਾ ਹੈ ਨਾ, ਫੋਟੋ ਖਿਚਾਉਂਦੇ। ਬੜੇ ਚਾਅ ਦੇ ਨਾਲ। ਇਹ ਬੜੀ ਵਧੀਆ ਚੀਜ਼। ਬੱਚੇ ਮਿਲੇ ਸੀ ਪਿੱਛੇ, ਹਾਂ, ਉਹ ਵੇਖ ਕੇ ਬੜ ਕਿੰਨਾ ਚਾਅ ਕਰਦੇ ਹੈ ਨਾ। ਸਹੀ ਗੱਲ ਕੋਈ ਹੈ। ਵੱਖਰਾ ਲੱਗਾ ਨਹੀਂ ਉਧਰ ਨਾਲੋਂ। ਵੇ ਉਹ ਆ ਵੀ ਕਹ ਲਓ ਵੀ ਸਰੀਰ ਇੱਕੋ ਹੀ, ਜਿਵੇਂ ਉਹਦੇ ਦੋ ਟੁਕੜੇ ਕੀਤੇ ਹਾਂ, ਹਨਾ। ਤੇ ਕਲਚਰ ਸਾਡਾ ਸੇਮ, ਬੋਲੀ, ਪਹਿਰਾਵਾ, ਸਾਰਾ ਕੁਝ ਇੱਕੋ ਹੀ ਆ। ਹਾਂ। ਬਸ ਇਹ ਵੀ ਚਲੋ ਸਮੇਂ ਨੇ ਲਕੀਰਾਂ ਖਿੱਚੀਆਂ, ਮਾਲਕ ਕਿਰਪਾ ਕਰੇ ਇਹ ਵੀ ਮਿਟ ਜਾਣ ਤੇ ਉਦਾਂ ਨੇੜੇ ਹੋ ਜਾਣ। ਦਿਲਾਂ 'ਚ ਬੜਾ ਪਿਆਰ ਹੈ। ਦਿਲਾਂ 'ਚ ਬਹੁਤ ਦਿਲਾਂ 'ਚ ਪਿਆਰ ਹੈ। ਤੁਸੀਂ ਚਲੋ। ਕੈਨੇਡਾ ਤੋਂ ਆਏ ਹਨਾ? ਹਾਂਜੀ, ਅਸੀਂ ਕੈਨੇਡਾ ਤੋਂ ਆਏ ਹਾਂ। ਕਿੰਨੇ ਜਣੇ ਆਏ? ਅਸੀਂ ਆਏ ਜੀ 7 ਜਣੇ। 7 ਜਣੇ। ਹਾਂਜੀ, ਬਾਕੀ ਆ ਵੀ ਨਾਲ ਹੀ ਪਿੰਡ ਆ, ਦਰਿਆ ਦੇ ਪਰਲੇ ਬੰਨੇ ਸਾਡਾ ਬਟਾਲਾ ਪਿੰਡ ਆ। ਤੇ ਜਾਣੀ ਇੱਥੋਂ ਜਾਣਾ ਹੋਵੇ ਤਾਂ ਤੁਹਾਨੂੰ ਆ ਨਾਲ ਹੀ ਘੰਟਾ। ਨਾਲ 25 ਮਿੰਟ ਮਸਾ ਲੱਗਣੇ। ਹਾਂ। ਦਰਿਆ ਟੱਪ ਕੇ ਜਾਈਏ ਨਾ ਡੇਰਾ ਸਾਹਿਬ ਤੋਂ। ਦੇਖ ਲਓ ਕਿੱਡੀ ਬਦਕਿਸਮਤੀ ਆ ਵੀ ਆ 25 ਮਿੰਟ ਦਾ ਫਾਸਲਾ ਤੈਅ ਕਰ ਲਈ, ਸਾਨੂੰ ਕਿੰਨਾ ਵਾਇਆ ਪਾਣਾ ਪੈਂਦਾ। ਛੋਟੇ ਹੁੰਦੇ ਆ ਜਦੋਂ ਇੱਥੇ ਅਸੀਂ, ਆਪਾਂ ਉਧਰ ਦੂਰਬੀਨਾਂ ਵੇਖਦੇ ਹੁੰਦੇ ਸੀ ਦਰਬਾਰ ਸਾਹਿਬ। ਆ ਦੂਰਬੀਨਾਂ ਦੇ ਹਾਂ, ਉਹ ਦਰਿਆ ਦੇ ਦੂਜੇ ਪਾਸੋਂ। ਇਹਦੇ ਤੇ ਚਲੋ ਮਹਾਰਾਜ ਨੇ ਬੜਾ ਆ ਜਿਹੜੀ ਆ ਬਖਸ਼ਿਸ਼ ਕੀਤੀ ਆ, ਮਿਹਰ ਕੀਤੀ ਆ ਵੀ ਦਰਸ਼ਨ ਆ ਕੇ ਸੰਗਤ ਦੇ ਕੀਤੇ ਆ। ਇੱਥੇ ਚਲੋ ਸ਼ਬਦ ਦੀ ਹਾਜ਼ਰੀ ਭਰੀ, ਬੜਾ ਬਹੁਤ ਮਨ ਨੂੰ ਸਕੂਨ ਆਇਆ। ਨੇ ਬਹੁਤ ਪਿਆਰੀ ਜਗ੍ਹਾ ਬਣਾਈ ਹੈ ਜੀ। ਬਾਕੀ ਗੱਲ ਇਹ ਵੀ ਇਹ ਜਿਹੜਾ ਸੰਦੇਸ਼ ਇੱਥੋਂ ਮਿਲਦਾ ਵੀ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਵੰਡ ਛਕੋ, ਪਰ ਮੰਨਦਾ ਕੋਈ ਨਹੀਂ ਨਾ। ਹਾਂ, ਬੰਦਗੀ ਵੀ, ਇਬਾਦਤ ਵੀ ਕਰਨੀ ਆ ਤੇ ਮਿਹਨਤ ਵੀ ਕਰਨੀ ਆ। ਦਸਾਂ ਨੌਵਾਂ ਦੀ ਕਿਰਤ ਕਰਕੇ ਖਾਣਾ, ਉਹਦੇ ਚੋਂ ਵੰਡ ਕੇ ਖਾਣਾ। ਵੰਡ ਕੇ ਖਾਣਾ। ਹਾਂ, ਗੱਲ ਇਹ ਆ ਵੀ ਜੇ ਆਪਾਂ ਉਹ ਮੁੱਕਦਾ ਹੀ ਨਹੀਂ ਜੀ। ਬਿਲਕੁਲ ਜੀ, ਬਿਲਕੁਲ। ਇਹ ਜੇ ਆਪਾਂ ਸਾਰੇ ਰਲ ਮਿਲ ਕੇ ਰਹੀਏ ਤੇ ਕੋਈ ਇਹ ਕਦੀ ਮੁੱਕਦਾ ਹੀ ਨਹੀਂ। ਇਹ ਹੁਣ ਪਿੱਛੇ ਜਿਹੜੀ ਬੈਕ ਸਾਈਡ ਤੇ ਉਹ ਕਟਾਈ ਕਰ ਰਹੇ, ਇਹ ਉਹ ਜਗ੍ਹਾ ਜਿੱਥੇ ਬਾਬਾ ਜੀ ਖੇਤੀਬਾੜੀ ਕਰਦੇ ਰਹੇ। ਖੇਤੀਬਾੜੀ ਵਾਲਾ ਇਹਦਾ ਬੜੇ ਸੋਹਣਾ ਕੰਮ ਕਰ ਰਹੇ ਆ। ਖੰਡਾ ਜਿਹੜਾ ਬੂਟੇ ਬਾਟੇ ਲਾ ਰਹੇ ਬੜੇ ਵਧੀਆ। ਉਧਰ ਉਹ ਪਾਮ ਟਰੀ ਵੀ ਲੱਗੇ ਖਜੂਰਾਂ ਵਾਲੇ। ਹਾਂ, ਉਹ ਵੀ ਲੱਗੇ ਬੜੀ ਆ। ਸੋਹਣਾ, ਬਹੁਤ ਸੋਹਣਾ ਕੰਮ ਹੈ ਵੀ ਬੜੀ ਜਿਹੜੀ ਹੈ ਸ਼ਲਾਘਾਯੋਗ ਕਹ ਲਓ ਵੀ ਬੜੀ ਸਿਫਤ ਹੈ ਗਵਰਨਮੈਂਟ ਦੀ, ਜਿਨ੍ਹਾਂ ਨੇ ਬੜਾ ਸੋਹਣਾ ਕੰਮ ਕੀਤਾ। ਇੰਨਾ ਸੋਹਣਾ ਬਿਲਡਿੰਗ ਨੂੰ ਸਵਾਰ ਕੇ ਮੈਨੇਜ ਕਰਕੇ ਰੱਖਿਆ, ਬੜੀ ਵੱਡੀ ਚੀਜ਼। ਬੜੀ ਗੱਲ ਹੈ ਜੀ, ਬਹੁਤ ਵੱਡੀ ਗੱਲ ਹੈ। ਬੜੀ ਵਧਾਈ ਦੇ ਪਾਤਰ ਨੇ। ਮੁਬਾਰਕਬਾਦ ਇਹਨਾਂ ਨੂੰ। ਬਹੁਤ ਸ਼ੁਕਰੀਆ। ਬਹੁਤ ਖੁਸ਼ੀ ਹੋਈ, ਬਹੁਤ ਵਧੀਆ ਲੱਗਾ ਜੀ। ਚੜ੍ਹਦੇ ਪੰਜਾਬ ਤੋਂ ਵਾਹਗਾ ਰਾਹੀਂ ਆਈ ਹੋਈ ਸੰਗਤ ਜਿਹੜੀ ਕਰਤਾਰਪੁਰ ਕੋਰੀਡੋਰ ਪਾਕਿਸਤਾਨ ਸਾਈਡ ਤੋਂ ਦਾਖਲ ਹੋਈ ਸੀ, ਦਰਸ਼ਨ ਕਰਨ ਤੋਂ ਬਾਅਦ ਵਾਪਸ ਜਾ ਰਹੇ ਹਾਂ ਜੀ। ਲਾਹੌਰ ਪਹੁੰਚ ਕੇ ਅਗਲੇ ਦਿਨ ਇਹਨਾਂ ਨੂੰ ਪੂਰੇ ਲਾਹੌਰ ਦੀ ਸੈਰ ਕਰਵਾਉਣੀ ਹੈ ਜੀ। ਅਗਲੇ ਦਿਨ ਫਿਰ ਅਸੀਂ ਨਨਕਾਣਾ ਸਾਹਿਬ ਜਨਮ ਅਸਥਾਨ ਜਾਣਾ ਜੀ, ਉੱਥੇ ਦੀ ਸੈਰ ਸਾਰੀ ਕਰਵਾਉਣੀ ਆ। ਔਰ ਇਸ ਤੋਂ ਇਲਾਵਾ ਨਨਕਾਣਾ ਸਾਹਿਬ ਦੇ ਵਿੱਚ ਹੋਰ ਜਿਹੜੇ ਦਰਬਾਰ ਆ, ਗੁਰਦੁਆਰੇ, ਉਹ ਸਾਰੇ ਵਿਜ਼ਿਟ ਕਰਵਾਉਣੇ। ਉਸ ਤੋਂ ਬਾਅਦ ਇਹਨਾਂ ਦੇ ਪਿੰਡ ਲੈ ਕੇ ਜਾਣੇ। ਸਾਡੇ ਨਾਲ ਜੁੜੇ ਰਹੋ ਜੀ।